नहीं नहीं आन दो, आ जाओ आन दो, आओ जी। साडी गल तो चलती रहेगी, आ जाओ जी। की हाल चाल है? अच्छा गलबात दे विच ही तुहाडे सामने माने चंद सिंह मुसीबत वाले तो बहुत नाम सुना अच्छा नहीं नहीं दूजा तो गोगा पसरोरी सी ना। अच्छा सलीम वाला अच्छा उम्र कितनी हो गई हम तुहाडी? उम्र 16वां साल दूजी बारी लग्या। अच्छा अच्छा ठीक है सानू भी बहुत चंगा लग्या, पूरे पाकिस्तान चंगा लग्या, पाकिस्तान के लोग चंगे लगे। ਜਦੋਂ ਤੁਸੀਂ ਪਹਿਲੀ ਵਾਰੀ ਲਾਉਣ ਆਏ ਨਾ ਉਦੋਂ ਤੋਂ ਸ਼ੁਰੂ ਕਰੋ, ਪਿਛਲੀ ਨੂੰ ਛੱਡ ਦਿਓ। ਪਿਛਲਾ ਛੱਡ ਦਿਓ। ਪੱਕੇ ਨਾਲ ਖਵਾਉਂਦੇ ਨੇ, ਮੈਂ ਅਸੀਂ ਤਾਂ ਖਾਂਦੇ ਨਹੀਂ ਸੀ, ਮੋਟੇ ਨਾ ਹੋ ਜਾਈਏ ਡਰ ਲੱਗਦਾ। ਨਹੀਂ ਰੋਜ਼ੇ ਦਾ ਅਸਲ ਜਾ ਕੇ ਫਿਰ ਮੈਂ ਤੁਹਾਡਾ ਪ੍ਰਾਹੁਣਚਾਰ ਕਲੀਆਂ ਆਸਫ ਅਲੀ ਤੇ ਅੱਜ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਇੱਕ ਬੜੀ ਮਹਾਨ ਹਸਤੀ ਆਈ ਹੋਈ ਹੈ, ਬੜੇ ਵੱਡੇ ਟੀਵੀ ਦੇ ਫਨਕਾਰ ਆ, ਦੇਖਦੇ ਤੇ ਹੁਣ ਸਾਨੂੰ ਤਾਰਫ ਕਰਾਉਣ ਦੀ ਜ਼ਰੂਰਤ ਹੀ ਨਹੀਂ। ਗੁਰਤੇਜ ਚਤਰਕਾਰ ਜੀ ਸਾਡੇ ਕੋਲ ਆਏ ਆ, ਪਾਕਿਸਤਾਨ ਚ ਆਏ ਤੇ ਉਹ ਇੱਥੇ ਆਏ ਹੋਣ ਤੇ ਅਸੀਂ ਉਹਨਾਂ ਦੇ ਕੋਲ ਜਾਈਏ ਨਾ, ਇਹ ਹੋ ਨਹੀਂ ਸੀ ਸਕਦਾ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਨ ਲਈ ਹਾਜ਼ਰ ਹੋਏ ਸੀ ਇੱਥੇ। ਪਹਿਲੇ ਤੇ ਜੀ ਆਇਆਂ ਨੂੰ ਭਾਈ ਜੀ, ਥੈਂਕ ਯੂ ਜੀ ਸੋ ਮਚ। ਬੜਾ ਚੰਗਾ ਲੱਗਿਆ ਤੁਹਾਨੂੰ ਟੀਵੀ ਤੇ ਦੇਖਦੇ ਹੁੰਦੇ ਸੀ, ਅੱਜ ਬਕਾਇਦਾ ਲਾਈਵ ਵੀ ਦੇਖ ਲਿਆ। ਥੈਂਕ ਯੂ ਜੀ, ਥੈਂਕ ਯੂ। ਸਾਨੂੰ ਵੀ ਬਹੁਤ ਚੰਗਾ ਲੱਗਿਆ, ਪੂਰੇ ਪਾਕਿਸਤਾਨ ਚੰਗਾ ਲੱਗਿਆ, ਪਾਕਿਸਤਾਨ ਦੇ ਲੋਕ ਚੰਗੇ ਲੱਗੇ। ਤੁਸੀਂ ਇੱਥੇ ਵਾਹ ਜੀ, ਚਲੋ ਜੀ ਇਹ ਵੀ ਵਿੱਚ ਆ ਰਹੇ नहीं नहीं आन दो, आ जाओ आन दो, आओ जी। साडी गल तो चलती रहेगी, आ जाओ जी। की हाल चाल है? अच्छा गलबात दे विच ही तुहाडे सामने माने चंद सिंह मुसीबत वाले तो बहुत नाम सुना। अच्छा नहीं नहीं दूजा तो गोगा पसरोरी सी ना। अच्छा सलीम वाला अच्छा अच्छा विच गलबात दे सलीम अलवेला ते गोगा पसरोरी वर्गे फनकार भी भाई जी के चरण छूण आ रहे थे इत्थे ते अच्छा हुण गल है कि गल असीं करदे पए सी ते उत्थों दोबारा स्टार्ट करदे हैं जी कि तुसीं इत्थे आए हो। अच्छा इत्थे पहली बारी आए हो या नहीं? मैं मतलब 5वीं 6वीं बारी है जी। पहला मैं आया सीगा 2008 तो पहला आया सीगा, उदों मैं नूर जहां जी नूं मिलण आया सीगा ते मुसलत फतेह अली खान नूं 2 बारी मिलण आया जी, पर मेरे किस्मत च नहीं सीगा ते पर चलो मैं बहुत बड़ा फैन से उन्होंने, मेरी हसरत विच ही रह गई, उन्होंने मिल नहीं सका। अच्छा जी जी ठीक। अच्छा पहली बारी यानी 2008 च आए सी? हाँ जी लास्ट बार 2008 च। अच्छा पक्की भी पहला आया तो पहले कदों आए थे? पहले मेरा कोई 87-88 तो शुरू होया काम। अच्छा हाँ जी नहीं छोटे ही होंगे सी उदों। अच्छा हाँ जी। उम्र कितनी हो गई हुण तुहाडी? उम्र 16वां साल दूजी बारी लग्या। अच्छा अच्छा ठीक है। अच्छा जो पहली बारी आए थे उदों वावा निके जैसे सीगे? हाँ जी न्याणे सी, कॉन्फिडेंस सी। ਜਿਹਨੇ ਲਾਉਣ ਨਹੀਂ ਵੇਖੋ ਜੰਮਿਆ ਨਹੀਂ, ਜਦੋਂ ਤੁਸੀਂ ਪਹਿਲੀ ਵਾਰੀ ਲਾਉਣ ਆਏ ਨਾ ਉਦੋਂ ਤੋਂ ਸ਼ੁਰੂ ਕਰੋ, ਪਿਛਲੀ ਨੂੰ ਛੱਡ ਦਿਓ। ਪਿਛਲਾ ਛੱਡ ਦਿਓ ਜੀ। अच्छा ਜਦੋਂ ਤੁਸੀਂ ਪਹਿਲੀ ਵਾਰੀ ਆਏ ਸੀ ਉਦੋਂ ਤੁਸੀਂ ਜੱਥੇ ਨਾਲ ਆਏ ਸੀਗੇ ਜਾਂ ਉਹ ਵਾਰੀ? ਮੈਂ ਜੱਥੇ ਨਾਲ ਆਇਆ ਜੀ। ਅੱਛਾ ਜੱਥੇ ਨਾਲ ਤੇ 2 ਵਾਰੀ ਮੇਰਾ ਵੀਜ਼ਾ ਲੱਗਿਆ ਸੀ ਮਹੀਨੇ। ਅੱਛਾ ਮਹੀਨੇ अच्छा यानी कि उदों तुसीं हाले फनकार नहीं सी जो पहली बार फनकार सीगे जी? फनकार ही सी, फैमिली 420 आ गई सी। अच्छा मैं जो जत्थे नाल आया सी 2005 दे विच, शायद 5 दे विच आया सीगा ते साडे जत्थेदार भी सारे आए सी
ਤੇ ਮੈਂ ਵੀ ਨਾਲ ਸੀ ਉਦੋਂ। ਮੀਡੀਆ ਮੇਰੇ ਮਗਰ ਹੋ ਗਿਆ ਸੀ, ਮੈਨੂੰ ਉਦੋਂ ਪਤਾ ਲੱਗਾ ਸੀ ਵੀ ਸਾਡੀ ਇੱਧਰ ਵੀ ਫਿਲਮਾਂ ਚੱਲਦੀਆਂ ਨੇ। ਉਦੋਂ ਸਾਨੂੰ ਨਹੀਂ ਸੀ ਪਤਾ ਵੀ ਇੱਧਰ ਫਿਲਮਾਂ ਚੱਲਦੀਆਂ ਨੇ, ਪਰ ਜਦੋਂ ਵੀ ਅਸੀਂ ਕਿਤੇ ਲੰਘਦੇ ਸੀਗੇ ਬੜਾ ਪਿਆਰ ਮਿਲਦਾ ਸੀਗਾ। ਸਾਰਿਆਂ ਨੇ ਦੇਖੀ ਦੀ ਤਕਰੀਬਨ, ਫੈਮਿਲੀ ਚਰਚਾ ਵੀ ਹਰ ਘਰ ਨੇ ਦੇਖੀ ਸੀ। ਅੱਛਾ ਹਾਂਜੀ। ਅੱਛਾ, ਤੇ ਜਿਹੜਾ ਹੋਣ ਵਾਲਾ ਆਪਣਾ ਵਿਜ਼ਿਟ ਹੈ ਕਿੱਥੇ ਕਿੱਥੇ? ਹੁਣ ਜੀ ਮੈਂ ਪਹਿਲਾਂ ਤਾਂ ਵੀਜ਼ਾ ਬਹੁਤ ਮੁਸ਼ਕਿਲ ਲੱਗਿਆ ਸਾਨੂੰ। ਅਸੀਂ 4 ਜਣੇ ਸੀ, ਸਾਨੂੰ ਘੱਟੋ ਘੱਟ ਵੀ ਜਨਵਰੀ ਦੇ ਲੱਗੇ ਹੋਏ ਆ, ਸਾਨੂੰ ਵੀਜ਼ਾ ਨਹੀਂ ਦਿੱਤਾ ਹੈਗਾ। ਇੱਕ ਮੈਂ ਸ਼ਾਦੀ ਤੇ ਆਉਣਾ ਸੀਗਾ ਗੁਜਰਾਂਵਾਲੇ, ਉਦੋਂ ਨਹੀਂ ਮੈਨੂੰ ਵੀਜ਼ਾ ਦਿੱਤਾ। ਫਿਰ ਉਸ ਤੋਂ ਬਾਅਦ ਜੀ ਅਸੀਂ ਨੇ ਫਿਰ ਦੁਬਾਰਾ ਟਰਾਈ ਕੀਤਾ ਵੀ ਉਹਦੇ ਕੁੜੀਆਂ ਦੀ ਸ਼ਾਦੀ ਹੈ ਲਾਹੌਰ ਦੇ ਵਿੱਚ, ਇੱਕ ਸੰਸਥਾ ਸ਼ਾਦੀ ਕਰਦੀ ਹੈ, ਉਦੋਂ ਨਹੀਂ ਸਾਨੂੰ ਮਿਲਿਆ। ਫਿਰ ਅਸੀਂ ਨੇ ਸੋਚਿਆ ਯਾਰ ਜਥੇਦਾਰ ਕਰਦੇ ਹਾਂ, ਜਥੇਦਾਰ ਜੋ ਸਾਡੇ ਨਾਲ ਇੱਕ ਮੁੰਡੇ ਦਾ ਲੱਗ ਗਿਆ, ਸਾਡਾ ਲੱਗਿਆ ਨਹੀਂ। ਚਲੋ ਅਸੀਂ ਬੜੇ ਉਦਾਸ ਹੋ ਗਏ ਵੀ ਯਾਰ ਛੱਡੋ ਪਰੇ, ਹੁਣ ਆਪਾਂ ਨੂੰ ਪਾਕਿਸਤਾਨ ਨੂੰ ਵੀਜ਼ੇ ਨਹੀਂ ਦੇਣਾ ਹਨਾ। ਚਲੋ ਉਸ ਤੋਂ ਬਾਅਦ ਨਾਸਰ ਭਾਜੀ ਦਾ ਫੋਨ ਆਇਆ ਮੈਨੂੰ, ਕਹਿੰਦੇ ਵੀ ਐ ਕਰਕੇ ਉਹ ਭਾਜੀ ਸਾਡਾ ਵੀਜ਼ਾ ਲੱਗਿਆ ਨਹੀਂ ਹੈਗਾ। ਇਹ ਵਿਚਾਰੇ ਇੱਧਰ ਤਿਆਰੀਆਂ ਕਰੀ ਬੈਠੇ ਸੀਗੇ। ਫਿਰ ਇਹਨਾਂ ਨੇ ਕਿਤੇ ਫੋਨ ਕਰਤਾ ਉੱਥੇ ਦਿੱਲੀ ਰੈਸੀ ਦੇ ਵਿੱਚ। ਚਲੋ ਅਸੀਂ ਇੱਥੇ ਨੂੰ ਜਾ ਰਹੇ ਸੀਗੇ ਕਸ਼ਮੀਰ ਨੂੰ, ਸਾਰੀ ਤਿਆਰੀ ਕਰ ਰੱਖੀ ਸੀ। ਉੱਧਰ ਮੈਨੂੰ ਵੇਸੀ ਤੋਂ ਫੋਨ ਆ ਰਿਹਾ, ਕਹਿੰਦੇ ਵੀ ਤੁਸੀਂ ਪਾਸਪੋਰਟ ਲੈ ਕੇ ਆਓ। ਤੇ ਸਾਨੂੰ ਤਾਂ ਖੁਸ਼ੀ ਦੀ ਹੱਦ ਨਹੀਂ ਸੀ, ਅਸੀਂ ਉਹਦੀ ਟੂਰ ਕੈਂਸਲ ਕਰਤਾ। ਤੇ ਤੜਕੇ ਦੂਜੇ ਦਿਨ ਅਸੀਂ ਉੱਥੇ ਪਹੁੰਚ ਗਏ ਜੀ। ਜਦੋਂ ਉੱਥੇ ਅੱਗੇ ਗਏ ਇਹਨਾਂ ਨੇ 2 ਨੰਬਰ ਗੇਟ ਤੋਂ, ਫੈਮਿਲੀ ਗੇਟ ਤੋਂ ਅਸੀਂ ਅੰਦਰ ਗਏ। ਅੰਦਰ ਉਹਨਾਂ ਨੇ ਸਾਡੀ ਬੜੀ ਖਾਤਰਦਾਰੀ ਕਰੀ ਤੇ ਉਹ ਆਪਣੇ ਜਿਹੜੇ ਇਨਵੈਸਟਰ ਸੀ ਬੜੇ ਵੱਡੇ ਫੈਨ ਨੇ। ਅੱਛਾ ਜੀ। ਮੁਹੱਲੇ ਵੀ ਮਿੱਤਰੋ ਹੁਣ ਕੰਮ ਬਣ ਗਿਆ, ਹੁਣ ਤੁਸੀਂ ਟੈਨਸ਼ਨ ਨਾ ਲਓ। ਚਲੋ ਉਹਨਾਂ ਨੇ ਸਾਨੂੰ ਬੁਲਾ ਕੇ ਉਸੇ ਦਿਨ ਸਾਨੂੰ ਵੀਜ਼ਾ ਦਿੱਤਾ। ਸੇਮ ਡੇ ਨਹੀਂ ਤੇ ਸੇਮ ਡੇ ਮਿਲਦਾ ਨਹੀਂ ਹੈਗਾ, ਸਾਨੂੰ ਸੇਮ ਡੇ ਵੀਜ਼ਾ ਦਿੱਤਾ। ਸਾਨੂੰ ਦੁਬਾਰਾ ਫੋਨ ਵੀ ਕਰਿਆ ਉਹਨਾਂ ਨੇ, ਆਪਦਾ ਨੰਬਰ ਵੀ ਦਿੱਤਾ। ਉਹਨਾਂ ਨੇ ਇਹ ਕਿਹਾ ਵੀ ਇੱਕ ਕਲਾਕਾਰ ਜਿਹੜੇ ਹੁੰਦੇ ਨੇ ਜੋੜਦੇ ਹੁੰਦੇ ਨੇ, ਬਿਲਕੁਲ ਜਿਵੇਂ ਦਾਦੀ ਮਾਂ ਹੁੰਦੀ ਹੈ, ਦਾਦੀ ਮਾਂ ਕੋਲੇ ਕਈ ਜੀ ਗੂੰਜ ਹੁੰਦੀ ਹੈ, ਸਾਰੇ ਟੱਬਰ ਨੂੰ ਜੋੜ ਕੇ ਰੱਖਦੀ ਹੈ। ਵੀ ਜਿਹੜੇ ਉਹ ਕਲਾਕਾਰ ਨਹੀਂ ਹੁੰਦੇ ਜਿਹੜੇ ਨਫ਼ਰਤਾਂ ਪੈਦਾ ਕਰਦੇ ਨੇ, ਜਿਹੜੇ ਇੱਕ ਦੂਜੇ ਪ੍ਰਤੀ ਜ਼ਹਿਰ ਉਗਲਦੇ ਨੇ ਹਨਾ, ਜਿਵੇਂ ਕਿ ਸੰਨੀ ਦਿਓਲ ਵਰਗੇ ਨੇ। ਮੈਂ ਗੱਲ ਕਰਨੀ ਚਾਹੁੰਦਾ ਸੀ ਪਰ ਮੈਂ ਕੀਤੀ ਨਹੀਂ। ਮੈਂ ਕਿਹਾ ਨਹੀਂ ਚੰਗਾ ਨਹੀਂ ਲੱਗਦਾ। ਉਹ ਹੁਣ ਮੈਂ ਜਦੋਂ ਪਾਕਿਸਤਾਨ ਆਇਆ ਮੈਂ ਸੋਚਦਾ ਸੀ ਵੀ ਯਾਰ ਉਹ ਕਿਵੇਂ ਆ ਗਿਆ, ਉਹਦਾ ਦਿਲ ਕਿਵੇਂ ਕਰ ਪਿਆ, ਉਹਦਾ ਕਿਵੇਂ ਪੈ ਗਿਆ। ਸੋ ਉਸ ਤੋਂ ਬਾਅਦ ਅਸੀਂ ਜਿੰਨੀਆਂ ਵੀ ਫਿਲਮਾਂ ਬਣਾਉਂਦੇ ਹਾਂ ਉਹਨਾਂ ਵਿੱਚ ਮੈਸੇਜ ਹੁੰਦਾ ਹੈ, ਇੱਕ ਪੈਗਾਮ ਹੁੰਦਾ ਹੈ, ਵੀ ਮੁਹੱਬਤ ਦਾ ਪੈਗਾਮ ਹੁੰਦਾ ਹੈ। ਚਲੋ ਜੀ ਸਾਡਾ ਵੀਜ਼ਾ ਲੱਗ ਗਿਆ, ਅਸੀਂ ਤਾਂ ਫਿਰ ਨੀਂਦ ਨਹੀਂ ਆਈ। ਦੂਜੇ ਦਿਨ ਅਸੀਂ ਤਿਆਰੀ ਕਰੀ, ਤੀਜੇ ਦਿਨ ਅਸੀਂ ਇੱਥੇ ਵੱਜੇ। ਨਾਸਰ ਭਾਜੀ ਮਿਲੇ, ਫਿਰ ਸਾਰੇ ਅਸੀਂ ਫੈਸਲਾਬਾਦ ਝੰਗ। ਮੇਰੀ ਤਮੰਨਾ ਸੀ ਕਿ ਮੇਰੇ ਦਾਦੇ ਦੇ ਮਿੱਤਰ ਸੀਗੇ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਮੇਰੇ ਪਿੰਡ ਹੀ ਲਵਾ ਦੇ, ਤੇ ਉਹਨਾਂ ਨੂੰ ਬਸ ਦੂਜੇ ਦਿਨ ਅਸੀਂ ਇੱਥੇ ਮਿਲਣ ਗਏ। ਬੜਾ ਸਾਡਾ ਪਿਆਰ, ਜੱਫੀਆਂ ਪਾਈਆਂ, ਦੁੱਖ ਸੁੱਖ ਸਾਂਝੇ ਕਰੇ, ਵਡੇਰਿਆਂ ਦੀਆਂ ਗੱਲਾਂ ਸੁਣੀਆਂ, ਵਡੇਰਿਆਂ ਨੂੰ ਯਾਦ ਕਰਿਆ, ਰੋਏ। ਉਸ ਤੋਂ ਬਾਅਦ ਫਿਰ ਜੀ ਸਾਨੂੰ ਬੜਵਰ ਦੇ ਲੋਕ ਨੇ ਸਾਡੇ, ਬੜਵਰ ਤੋਂ ਆਏ ਹੋਏ ਨੇ, ਮੇਰੇ ਜ਼ਿਲ੍ਹੇ ਦੇ ਵਿੱਚ ਬੜਵਰ ਪਿੰਡ ਹੈ, ਝੰਗ ਦੇ ਕੋਲੇ ਬਰੋਗੇ ਵਾਲਾ ਪਿੰਡ ਹੈ, ਉੱਥੇ ਗਏ। ਉੱਥੇ ਸਾਨੂੰ ਇੰਨੀ ਮੁਹੱਬਤ ਮਿਲੀ। ਗੁਜਰਾਂਵਾਲੇ ਤੋਂ ਅਸੀਂ ਜਾਂਦੀ ਰਹਿੰਦੇ ਹਾਂ, ਗੁਜਰਾਂਵਾਲੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ। ਤੇ ਵੀਜ਼ਾ ਸਾਡੇ ਸਾਰੇ ਪਾਕਿਸਤਾਨ ਦੇ ਤੇ ਆਪਣਾ ਕਿਸਾਨਾ ਸਾਹਿਬ ਨੂੰ ਮਿਲੇ, ਕਹਿੰਦੇ ਤੁਸੀਂ ਲੱਛਣ ਕੀ ਦਾਤ ਹੈ। ਹਾਂਜੀ ਕਿਸਾਨਾ ਸਾਹਿਬ ਨੂੰ ਮਿਲੇ ਤੇ ਬੜੀ ਮੁਹੱਬਤ ਕਰੀ ਉਹਨਾਂ ਨੇ, ਤੇ ਬਸ ਬਹੁਤ ਵਧੀਆ ਲੱਗਿਆ ਜੀ। ਗਰਮੀ ਕਰਕੇ ਅਸੀਂ ਜਾ ਰਹੇ ਹਾਂ, ਅਸੀਂ ਸ਼ੂਟ ਕਰਨਾ ਸੀਗਾ ਵੀ ਅਸੀਂ ਦੋਨੇ ਮੁਲਕਾਂ ਨੂੰ ਵਿਖਾਈਏ ਵੀ ਕਿਵੇਂ ਜਿਹੜੀ ਆਵਾਮ ਹੈ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੀ ਹੈ। ਚਾਹੇ 75 ਸਾਲ ਹੋ ਗਏ ਨੇ ਸਾਡੇ ਦੇਸ਼ ਦੇ ਬਟਵਾਰੇ ਹੋਏ ਨੇ, ਸਾਡੇ ਜ਼ਿਲ੍ਹਿਆਂ ਦਾ ਬਟਵਾਰਾ ਅੱਜ ਨਹੀਂ ਹੋ ਸਕਿਆ। ਤੇ ਅਸੀਂ ਬਸ ਸ਼ੂਟਿੰਗ ਕਰਨੀ ਸੀ, ਪਰ ਜ਼ਿਆਦਾ ਗਰਮੀ ਹੋਣ ਕਰਕੇ ਫਿਰ ਅਸੀਂ ਕੱਲ ਜਾਂ ਪਰਸੋਂ ਜਾ ਰਹੇ ਹਾਂ। ਇੱਥੇ ਤੁਸੀਂ ਇਹਦੇ ਸ਼ੁਕਰ ਕਰੋ ਕਿ ਤੁਹਾਡੇ ਤੇ ਵੀਜ਼ਾ ਲੱਗ ਜਾਂਦੇ ਆ। ਮੈਨੂੰ ਹੁਣ ਦੇਖੋ ਕਿ ਮੈਂ ਪਤਾ ਨਹੀਂ ਕਦੋਂ ਦਾ ਟਰਾਈ ਕਰਦਾ ਪਿਆ। ਅੱਛਾ, ਪਹਿਲੀ ਵਾਰੀ ਮੈਂ ਨਾ ਸੰਨ 2009 ਚ ਟਰਾਈ ਕੀਤੀ। ਮੇਰੀ ਦਾਦੀ ਅੰਮਾ ਨੇ ਜਦੋਂ ਕਿਹਾ, ਮੇਰੀ ਪੜਦਾਦੀ ਅਸਲ ਵਿੱਚ ਦੱਸਦੀ ਹੁੰਦੀ ਸੀ ਸਾਨੂੰ, ਉਹ 1992 ਵਿੱਚ ਫੌਤ ਹੋਏ ਸੀ 1992 ਚ, ਤੇ ਉਹ ਨਹੀਂ ਸੀ ਕਹਿੰਦੇ ਹੁੰਦੇ ਸਾਡਾ ਜਲੰਧਰ ਉਹ ਦੇਸ਼ ਕਹਿੰਦੇ ਹੁੰਦੇ ਸੀ। ਹਾਂਜੀ। ਅੱਛਾ, ਉੱਥੇ ਜਾਣਾ ਜੀ। ਉਸ ਤੋਂ ਬਾਅਦ ਮੇਰੀ ਦਾਦੀ ਅੰਮਾ ਨੂੰ ਜਦੋਂ ਮੈਂ ਦੱਸਿਆ, ਮੈਂ ਕਿਹਾ ਮੈਨੂੰ ਨਾ ਹੁਣ ਇੱਕ ਚਾਂਸ ਬਣਿਆ ਹੈਗਾ ਵਾ। ਮੈਂ ਉਦੋਂ ਜਰਨਲਿਸਟ ਵੀ ਸੀਗਾ ਜੀ, ਤੇ ਉਦੋਂ ਆਪਸ ਚ ਆਉਣਾ ਜਾਣਾ ਸ਼ੁਰੂ ਹੋਇਆ ਸੀ, ਤੇ ਦਾਦੀ ਅੰਮਾ ਮੇਰੀ ਬੜੀ ਖੁਸ਼, ਪਰ ਨਾ ਲੱਗ ਸਕਿਆ। ਅੱਛਾ, ਉਸ ਤੋਂ ਬਾਅਦ ਫਿਰ ਟਰਾਈ ਕੀਤੀ। ਹੁਣ ਫਿਰ ਅਸੀਂ ਪਿਛਲੇ ਸਾਲ ਅਕਤੂਬਰ ਚ ਗਦਰੀ ਬਾਬਿਆਂ ਦਾ ਮੇਲਾ ਸੀ ਜਲੰਧਰ ਹੁੰਦਾ। ਹਾਂਜੀ, ਉਹਨਾਂ ਨੇ ਸਾਨੂੰ ਇਨਵੀਟੇਸ਼ਨ ਭੇਜੇ ਹੋਏ ਸੀਗੇ, ਔਰ ਉਹਦਾ ਭਗਵੰਤ ਮਾਨ ਆਪ ਵਿੱਚ ਸੀ, ਪਰ ਉਹ ਨਹੀਂ ਲੱਗਿਆ। 6ਵੀਂ ਦਫਾ ਬੋਲੋ ਚੱਕ ਹੋਇਆ,
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਨੂੰ ਲੈਟਰ ਦਿੱਤਾ ਸੀ, ਇਨਵਾਈਟ ਕੀਤਾ ਸੀ। ਅੱਛਾ ਜੀ। ਯੂਨੀਵਰਸਿਟੀ ਹੋਰ ਜਿਹੜੀਆਂ 4 ਯੂਨੀਵਰਸਿਟੀਆਂ ਦਾ ਲੈਟਰ ਸੀ, ਉਹ ਬਾਰਿਸ਼ਾ ਕਾਨਫਰੰਸ ਹੋ ਰਹੀ ਸੀ ਕੋਈ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ। ਹਾਂਜੀ ਹਾਂਜੀ ਮੈਂ ਉਹਦੇ 'ਚ ਵੀ ਕੀਤਾ ਸੀ ਅਪਲਾਈ, ਮੈਂ ਡਾਕੂਮੈਂਟ ਵੀ ਬਾਬੇ ਬਾਰਿਸ਼ਾ 'ਚ ਅਪਲਾਈ ਸੀ ਜੀ ਤੇ ਲੇਕਿਨ ਉਹ ਵੀਜ਼ਾ ਨਹੀਂ ਲੱਗ ਸਕਿਆ। ਮੈਂ 2-3 ਦਿਨ ਮੇਰੇ ਟੋਟਲ ਤਕਰੀਬਨ ਕੋਈ 5-6 ਦਫਾ ਰਿਜੈਕਟ ਹੋਏ। ਹਾਲਾਂਕਿ ਮਲੇਰਕੋਟਲੇ ਰਿਸ਼ਤੇਦਾਰੀ ਵੀ ਹੈ, ਉਹ ਤੋਂ ਸਪਾਂਸਰ ਵੀ ਆਏ, ਫਿਰ ਵੀ ਵੀਜ਼ਾ ਨਹੀਂ ਲੱਗਦਾ। ਪਾਕਿਸਤਾਨੀਆਂ ਦਾ ਪਤਾ ਨਹੀਂ ਹੈ ਕਿ ਇੰਡੀਅਨ ਗਵਰਨਮੈਂਟ ਦਾ ਹੈ ਕਿ ਪਾਕਿਸਤਾਨੀਆਂ ਨੂੰ ਵੀਜ਼ੇ ਨਹੀਂ ਲੱਗਦੇ। ਤੁਸੀਂ ਤਾਂ ਕੁਝ ਕਿਸਮਤ ਹੈ ਕਿ ਤੁਸੀਂ ਆ ਜਾਓ। ਮੈਂ ਇਹਨੂੰ ਸਾਰੇ ਜਿੰਨੇ ਮੇਰੇ ਪਿੰਡ ਦੇ ਨੇ, ਜਦੋਂ ਮੈਂ ਬਾਬੇ ਨੂੰ ਮਿਲਣਾ ਵੀ ਮੇਰੇ ਪਿੰਡ ਦੇ ਸਾਰੇ ਪਿੰਡ ਦੀਆਂ ਨਜ਼ਰਾਂ ਮੇਰੇ ਤੇ ਸੀ, ਯਾਰ ਦੇਖੀ ਬਾਬੇ ਨੂੰ ਕਿਵੇਂ ਮਿਲਣਾ, ਕਿਉਂਕਿ ਮੈਂ ਇਕੱਲਾ ਨਹੀਂ ਗਿਆ, ਮੇਰੇ ਜਿਹੜੇ ਬਜ਼ੁਰਗ ਪਿੱਛੇ ਹੈ ਉਹ ਰੂਹਾਂ ਸੀ, ਉਹਨਾਂ ਨੂੰ ਨਾਲ ਲੈ ਕੇ ਗਿਆ। ਬਿਲਕੁਲ। ਪਰ ਮੈਂ ਭਾਗਿਆਸ਼ਾਲੀ ਆ, ਮੈਨੂੰ ਸਮਝਦਾ ਵੀ ਮੇਰਾ, ਪਰ ਮੈਂ ਤਾਂ ਚਾਹੁੰਦਾ ਵੀ ਵੀਜ਼ੇ ਲੱਗਣ ਜਿਹੜੇ 60 ਸਾਲ ਤੋਂ 70 ਸਾਲ ਤੋਂ ਉੱਤੇ ਨੇ, ਉਹ ਕੀ ਨੁਕਸਾਨ ਕਰਨੇ, ਉਹਨਾਂ ਨੂੰ ਖੁੱਲੀ ਭੇਜਣ, ਮੋਹਰ ਲਾ ਕੇ, ਚਾਹੇ 1 ਦਿਨ ਵਾਸਤੇ ਭੇਜ ਦੇਣ, ਬਿਲਕੁਲ ਹਨਾ, 1-2 ਦਿਨ ਵਾਸਤੇ ਭੇਜ ਦੇਣ, ਵੀਜ਼ਾ ਚਾਹੇ ਬੰਦ ਕਰ ਦੇਣ, ਅਗਲੀ ਐਂਟਰੀ ਹੋਵੇ ਪਾਸਪੋਰਟ। ਜਿਹੜਾ 16 ਸਾਲ ਦਾ ਵੀ ਹੈ, ਜਿਹਨੇ ਵੀਜ਼ਾ ਲੈ ਕੇ ਜਾਣਾ, ਬਾਰਡਰ ਤੋਂ ਚੈੱਕ ਹੋ ਕੇ ਜਾਣਾ, ਉਹ 16 ਸਾਲ ਵਾਲਾ ਵੀ ਕੀ ਕਰ ਲੇਗਾ। ਲੇਕਿਨ ਜਦੋਂ ਡਾਕਟਰ ਮਨਮੋਹਨ ਸਿੰਘ ਦਾ ਦੌਰ ਸੀ, ਉਦੋਂ ਆਮ ਵੀਜ਼ੇ ਮਿਲਦੇ ਸਨ, ਉਦੋਂ ਇੰਨੀ ਦੁਨੀਆ ਗਈ, ਕਿਸੇ ਨੇ ਕੀ ਕੀਤਾ। ਇਹ ਤਾਂ ਜਦੋਂ ਦੀਆਂ ਸਰਕਾਰਾਂ ਦੇ ਵੀ ਮਾਮਲਾ ਖਰਾਬ ਹੋਏ, ਸਿਆਸਤਦਾਨ ਨੇ ਦੋਨੇ ਮੁਲਕਾਂ ਦੀ ਚੰਗੇ ਨਹੀਂ ਹੈਗੇ। ਆਵਾਮ ਤਾਂ ਸਾਰੀ ਦੇਖ ਲਓ, ਕਿੰਨੇ ਜਿੱਥੇ ਵੀ ਜਾਂਦੇ ਆ, ਆਓ ਜੀ, ਇੱਕ ਸਾਡਾ ਪੈਸਾ ਵੀ ਲੱਗਣ ਦਿੱਤਾ ਪਾਕਿਸਤਾਨੀਆਂ ਨੇ, ਪੱਕੇ ਨਾਲ ਖਵਾਉਂਦੇ ਨੇ। ਮੈਂ ਅਸੀਂ ਤਾਂ ਖਾਂਦੇ ਨਹੀਂ ਸੀ, ਮੋਟੇ ਨਾ ਹੋ ਜੀ, ਡਰ ਲੱਗਦਾ। ਨਹੀਂ ਰੋਜ਼ੇ ਰੱਖ ਲੈ ਜਾ ਕੇ, ਹੋ ਗਿਆ ਗਰਮ ਪਾਣੀ ਪੀਣਾ ਪਊਗਾ ਜੀ, ਜਿੰਨੇ ਦਿਨ ਇੱਥੇ ਰੱਜ ਕੇ ਖਾਦਾ ਉਹਨੇ ਦਿਨ ਰੋਜ਼ੇ ਰੱਖ ਲਏ, ਇਹੀ ਕਰਨਾ ਪਊਗਾ ਜੀ। ਤੇ ਅੱਜ ਹੀ ਤੁਸੀਂ ਸੁਣਿਆ ਗੱਲਾਂ, ਖਾਸ ਕਰ ਵੀਜ਼ਾ ਲੱਗਣ ਦਾ ਜਿਹੜਾ ਪ੍ਰੋਸੈਸ ਸੀਗਾ, ਜਿੱਥੇ ਚਿੱਤਰਕਾਰ ਉਹਨਾਂ ਦਾ ਬੜਾ ਅਜੀਬ ਗਰੀਬ, ਔਰ ਦੇਖੋ ਬੜੇ ਮਸਾਇਲ ਆ, ਸਾਨੂੰ ਆਪ ਬੜੀ ਇਹਦੇ ਉੱਤੇ ਟੈਨਸ਼ਨ ਹੁੰਦੀ ਹੈ ਜਦੋਂ ਵੀਜ਼ਾ ਨਹੀਂ ਲੱਗਦੇ, ਖਾਸ ਕਰ ਸਾਡੇ ਉੱਧਰ ਤੇ ਨਹੀਂ ਲੱਗਦੇ। ਉਧਰੋਂ ਤੇ ਚਲੋ ਫਿਰ ਜੱਥੇ 'ਚ ਬੜਾ ਮੋਟਾ ਚਾਂਸ ਬਣ ਜਾਂਦਾ ਹੈ, ਹਰ ਸਾਲ 4 ਵਾਰੀ ਜੱਥਾ ਆਉਣਾ ਹੁੰਦਾ। ਤੇ ਸਾਡੇ ਵੀ ਉੱਥੇ ਮਜ਼ਾਰ ਹੈਗੇ ਸੀ, ਦਰਬਾਰਾਂ ਹੈਗੀਆਂ ਸੀ, ਵੀ ਜੇ ਦਿੱਲੀ ਤੇ ਅਜਮੇਰ ਵਾਲੇ ਦਰਬਾਰਾਂ ਵਾਅਦੇ ਹੋ ਸਕਦੇ ਸੀ, ਐਗਰੀਮੈਂਟ ਹੋ ਸਕਦੇ ਸੀ, ਤੇ ਚੜ੍ਹਦੇ ਪੰਜਾਬ ਜਿਹੜੇ ਸਾਡੇ ਦਰਬਾਰਾਂ ਚ ਉਹਨਾਂ ਦਾ ਐਗਰੀਮੈਂਟ ਕਿਉਂ ਨਹੀਂ ਸੀ ਹੋ ਸਕਦਾ। ਇਹਦੇ ਉੱਤੇ ਇੱਕ ਮੂਵਮੈਂਟ ਆਪਾਂ ਸ਼ੁਰੂ ਕੀਤੀ ਔਰ ਉਹਨੂੰ ਆਪਾਂ ਕਰਾਉਣਾ ਵਾ ਕਿ ਸਾਡੇ ਉਧਰਲੇ ਦਰਬਾਰਾਂ ਦੇ ਨਾਲ ਵੀ ਸਾਡੇ ਐਗਰੀਮੈਂਟ ਹੋਣ, ਤੇ ਫਿਰ ਹੋਰ ਗੱਲਬਾਤ ਕਰਦੇ ਆ ਤੇ ਫਿਰ ਮਿਲਦੇ ਹਾਂ।